लैलपुर दा ਇਹ ਨਿੱਕਾ ਜਿਹਾ ਪਿੰਡ ਜਿਹੜਾ ਪੰਜਾਬ ਦੀ ਰਹਿਤਲ ਤੇ ਵਸੋਂ ਦਾ ਅਸੀਲ ਅੱਖਰਾਂ ਵਿੱਚ ਪ੍ਰਚਾਰਕ ਹੈ। ਮਿਆਣੀ ਸ਼ਰੀਫ ਦੇ ਵਾਸੀ ਮੁਲਕੋਂ ਬਾਹਰ ਹੋਣ ਦੇ ਨਾਲੋਂ ਨਾਲ ਆਪਣੀ ਮਿੱਟੀ ਨਾਲ ਇੰਜ ਕਰਕੇ ਜੁੜੇ ਨੇ ਕਿ ਇਹ ਦੁਨੀਆ ਦੇ ਜਿਸ ਵੀ ਹਿੱਸੇ ਵਿੱਚ ਹੋਣ, ਖੇਡਾਂ ਤੇ ਮੇਲਿਆਂ ਦੇ ਮੌਸਮ ਵਿੱਚ ਆਪਣੇ ਪਿੰਡ ਹੁੰਦੇ ਨੇ। ਅੱਜ ਇੱਥੇ ਨੇਜ਼ਾਬਾਜ਼ੀ ਦਾ ਮੇਲਾ ਹੈ ਤੇ ਇਹ ਰੌਣਕ ਸਰਪੰਚਾਂ ਦੀ ਲਾਈ ਹੋਈ ਏ। ਅਸੀਂ ਇਹ ਮੇਲਾ ਆਪ ਵੇਖਣ ਦੇ ਨਾਲੋਂ ਨਾਲ ਵੀਰਾਂ ਨੂੰ ਵੀ ਵਿਖਾਵਾਂਗੇ ਤੇ ਰੂਟੀਨ ਮੁਤਾਬਿਕ ਸਾਰਿਆਂ ਨਾਲ ਗੱਪਸ਼ਪ ਵੀ ਕਰਾਂਗੇ। ਤਹਿਸੀਨ ਆਰਿਫ ਸਰਪੰਚ ਜਿਹੜੇ ਇਸ ਰੌਣਕ ਦੇ ਰੂਏ ਰਵਾਂ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਤਹਿਸੀਨ ਭਾਈ ਪਹਿਲੇ ਮੁਬਾਰਕ ਹੋਵੇ, ਤੁਸੀਂ ਇੰਨਾ ਅੱਛਾ ਇਵੈਂਟ ਜਿਹੜਾ ਨਾ ਆਰਗੇਨਾਈਜ਼ ਕੀਤਾ ਹੈ, ਇੱਕ ਅੱਛੀ ਐਂਟਰਟੇਨਮੈਂਟ ਇਲਾਕੇ ਦੇ ਲੋਕਾਂ ਨੂੰ ਵੇਖਣ ਨੂੰ ਤੁਹਾਡੇ ਤਵਸਤ ਨਾਲ ਮਿਲੀ ਹੈ। बहुत शुक्रिया भाईजान, ਤੁਹਾਡਾ ਸ਼ੁਕਰੀਆ। ਤੁਸੀਂ ਆਪਣੇ ਇਤਨੀ ਕੀਮਤੀ ਵਕਤ ਵਿੱਚੋਂ ਟਾਈਮ ਕੱਢ ਕੇ ਆਏ ਹੋ। ਤੁਹਾਡੇ ਆਉਣ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਮੇਲਾ ਕਾਮਯਾਬ ਹੋ ਜਾਵੇ ਨਾ ਜੀ, ਇਹਦੇ ਨਾਲੋਂ ਕਿੱਲੇ ਅਸੀਂ ਨਾ ਵੀ ਮਾਰਦੇ ਸਾਨੂੰ ਕੋਈ ਐਡਾ ਮਸਲਾ ਨਹੀਂ ਆਉਣਾ ਹੀ, ਠੀਕ ਹੈ ਜੀ, ਕਿਉਂਕਿ ਮੇਲਾ ਸਾਡਾ ਅਲਹਮਦੁਲਿਲਾ ਕਾਮਯਾਬ ਹੋਇਆ ਨੇ ਅੱਜ ਇਨਸ਼ਾਅੱਲਾ। ਤੁਹਾਡੇ ਸਾਹਮਣੇ ਹੀ ਹੈ ਮਾਸ਼ਾਅੱਲਾ, ਬਹੁਤ ਜ਼ਿਆਦਾ ਟੀਮਾਂ ਆਈਆਂ ਨੇ, ਕਾਫੀ ਦੂਰੋਂ ਦੂਰੋਂ ਲੋਕਾਂ ਇੱਥੇ ਆਏ ਨੇ ਜੀ। ਹਾਂਜੀ, ਉਹਨਾਂ ਦਾ ਮੈਂ ਬੜਾ ਸ਼ੁਕਰੀਆ ਅਦਾ ਕਰਨਾ ਜਿਹੜਾ ਇਤਨਾ ਸਫ਼ਰ ਕਰਕੇ ਖਾਨੇਵਾਲ ਤੋਂ, ਲਾਹੌਰੋਂ, ਗੁਜਰਾਤ ਤੋਂ ਟੀਮਾਂ ਤੱਕ ਇੱਥੇ ਪਹੁੰਚੀਆਂ ਨੇ। ਅੱਛਾ ਤਹਿਸੀਨ ਭਾਈ, ਤੁਸੀਂ ਅਮਰੀਕਾ ਚ ਹੁੰਦੇ ਹੋ ਜੀ, ਇਹ ਦੱਸੋ ਬਈ ਛਿੱਕ ਪਾਉਂਦੀ ਹੈ ਨੇਜ਼ਾਬਾਜ਼ੀ ਜ਼ਿਆਦਾ ਛਿੱਕਦੀ ਹੈ ਜਾਂ ਆਪਣੀ ਮਿੱਟੀ ਜ਼ਿਆਦਾ ਛਿੱਕਦੀ ਹੈ? ਦੋਨੇ ਚੀਜ਼ਾਂ ਛਿਕਦੀਆਂ ਜੀ। ਮੈਂ ਸਾਲ ਦੇ ਵਿੱਚ 2 ਦਫਾ ਦੋਨੋਂ ਸੀਜ਼ਨਾਂ ਤੇ ਆਣਾ ਜੀ, ਸਪੈਸ਼ਲ ਇਸ ਗੇਮ ਵਾਸਤੇ। ਜ਼ਿੰਦਾਬਾਦ। ਸੀਜ਼ਨ ਦੇ ਵਿੱਚ ਤੁਸੀਂ ਆਉਂਦੇ? ਸੀਜ਼ਨ ਦੇ ਸੀਜ਼ਨ ਆਉਣਾ ਹੁੰਦਾ ਜੀ। ਅੱਛਾ ਜੀ, ਫਰਵਰੀ ਵਾਲੇ ਸੀਜ਼ਨ ਵੀ ਆਉਣਾ, ਸਤੰਬਰ ਅਕਤੂਬਰ ਵਾਲੇ ਸੀਜ਼ਨ ਦੇ ਵਿੱਚ ਵੀ ਆਉਣਾ। ਠੀਕ ਹੈ ਜੀ ਜੀ। ਹੁਣ ਨੇਜ਼ਾਬਾਜ਼ੀ ਖੇਡ ਦਾ ਦੱਸੋ ਵੀ ਇਹ ਕਦੋਂ ਤੁਸੀਂ ਸ਼ੁਰੂ ਕੀਤੀ, ਫਿਰ ਸ਼ੌਕ ਕਿਸ ਤਰ੍ਹਾਂ, ਥੋੜਾ ਜਿਹਾ ਇਸ ਹਵਾਲੇ ਨਾਲ ਦੱਸੋ। ਇਹ ਨੇਜ਼ਾਬਾਜ਼ੀ ਜੀ ਸਾਡੇ ਅਬਾਓ ਅਜਦਾਦ ਤੋਂ ਹੋ ਰਹੀ ਹੈ ਮਾਸ਼ਾਅੱਲਾ। ਮੇਰੇ ਤਾਇਆ ਜੀ ਚੌਧਰੀ ਸਫਦਰ ਅਲੀ ਸਰਪੰਚ ਜੀ ਜੀ, ਉਹਨਾਂ ਨੇ 45 ਈਅਰ ਇਸ ਗੇਮ ਨੂੰ ਟਾਈਮ ਦਿੱਤਾ ਜੀ। ਬੜੇ ਅੱਛੇ ਸ਼ਾਹ ਸਵਾਰ ਸੀਗੇ ਮਾਸ਼ਾਅੱਲਾ। ਉਸ ਤੋਂ ਬਾਅਦ ਉਹਨਾਂ ਦੇ ਛੋਟੇ ਭਾਈ ਜਿਹੜੇ ਮੇਰੇ ਵਾਲਿਦ ਸਾਹਿਬ ਹਨ, ਚੌਧਰੀ ਆਰਿਫ ਅਲੀ ਸਰਪੰਚ ਸਾਹਿਬ, ਮਾਸ਼ਾਅੱਲਾ, ਉਹਨਾਂ ਨੇ 40 ਸਾਲ ਨੇਜ਼ਾਬਾਜ਼ੀ ਕੀਤੀ ਅੱਛਾ ਹੈ ਜੀ। ਜੀ। ਇਹ ਮੇਰੇ ਉਸਤਾਦ ਹਨ ਜੀ, ਮਾਰ ਫਖਰਬਾਜ਼ ਕੁਰਬਾਨਾ ਕਿਲਿਆਂ ਵਾਲੇ ਤੋਂ ਜੀ। ਅੱਛਾ ਜੀ, ਕੀ ਕਹਿੰਦੇ ਹੁੰਦੇ ਕਿ ਉਸਤਾਦਾ ਬਾਅਦ ਬੰਦਾ ਕਿਸੇ ਕੰਮ ਦਾ ਕੋਈ ਨਹੀਂ। ਇਹ ਜੋ ਕੁਝ ਵੀ ਆ ਜੀ ਅੱਜ ਇਹਨਾਂ ਦੀ ਨਸਲ ਦਰ ਨਸਲ ਹੋਣ ਦੇ ਬਾਵਜੂਦ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਕੋਈ ਵੀ ਫੀਲਡ ਹੈ ਜੀ, ਉਹਦੇ ਉਸਤਾਦ ਦਾ ਹੋਣਾ ਬਿਲਕੁਲ ਜ਼ਰੂਰੀ ਹੈ। ਇਹ ਬਿਲਕੁਲ ਬਜਾ ਫਰਮਾਇਆ ਹੈ ਕਿ ਠੀਕ ਹੈ, ਇੱਕ ਤੁਹਾਡੇ ਘਰ ਸ਼ੌਕ ਹੈ, ਤੁਸੀਂ ਲੈ ਕੇ ਉਹਨੂੰ ਚੱਲ ਰਹੇ ਹੋ, ਬਜਾ ਹੈ, ਠੀਕ ਹੈ, ਲੇਕਿਨ ਉਹਦੇ ਬਾਵਜੂਦ ਗੇਮ ਨੂੰ ਸਿੱਖਣਾ, ਉਹਦੇ ਵਾਸਤੇ ਗਰਾਊਂਡ ਵਿੱਚ ਆਣਾ, ਉਹਦੇ ਵਾਸਤੇ ਘੋੜਾ ਟੋਰਨਾ, ਖਿਲਾਰਨਾ, ਇਹਦੇ ਵਾਸਤੇ ਇੱਕ ਉਸਤਾਦ ਜਿਹੜਾ ਨਾ ਉਹ ਜ਼ਰੂਰੀ ਹੁੰਦਾ ਹੈ। ਉਹ ਚਾਹੇ ਤੁਸੀਂ ਆਪਣੀ ਫੈਮਿਲੀ ਚ ਲਵੋ, ਚਾਹੇ ਫੈਮਿਲੀ ਤੋਂ ਬਾਹਰ, ਜ਼ਰੂਰੀ ਹੈ ਜੀ ਇਹ। ਬਿਲਕੁਲ ਜੀ ਇਸੇ ਤਰ੍ਹਾਂ ਗੇਮ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰੈਡਿਟ ਮੈਂ ਆਪਣੇ ਵੱਡੇ ਭਾਈਆਂ ਨੂੰ ਦੇਵਾਂਗਾ ਜੀ। ਚੌਧਰੀ ਆਸਮ ਰਜ਼ਾ ਸਰਪੰਚ, ਚੌਧਰੀ ਅਦਨਾਨ ਆਰਿਫ ਸਰਪੰਚ, ਉਹ ਮਾਸ਼ਾਅੱਲਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਆ ਜੀ। ਉਸ ਵਜ੍ਹਾ ਤੋਂ ਮੇਰੇ ਸਾਲ ਦੇ ਵਿੱਚ 2 ਚੱਕਰ ਵੀ ਪਾਕਿਸਤਾਨ ਦੇ ਲੱਗਦੇ ਆ ਤੇ ਇਹ ਸਾਰਾ ਇਵੈਂਟ ਵੀ ਕਾਮਯਾਬ। ਨੇਜ਼ਾਬਾਜ਼ੀ ਸਿਰਫ ਖੇਡ ਨਹੀਂ, ਇਹ ਇੱਕ ਜਜ਼ਬਾ ਹੈ ਤੇ ਵੀਰਾਂ ਸੱਜਣਾ ਦੀ ਰੋਜ਼ ਮੁਲਾਕਾਤ ਦਾ ਇੱਕ ਬਹਾਨਾ ਹੈ। ਲਓ ਜੀ, ਇੱਥੇ ਰੌਣਕ ਸ਼ੁਰੂ ਹੈ ਤੇ ਖਾਸ ਮਹਿਮਾਨਾਂ ਦੀ ਆਮਦ ਵੀ ਜਾਰੀ ਹੈ ਤੇ ਨਾਲੋਂ ਨਾਲ ਸੈਕਸ਼ਨ ਨੇਜ਼ਾਬਾਜ਼ੀ ਦੀ ਰੌਣਕ ਵੀ। ਮੰਡੀ ਬਾਉਦੀਨ ਨੇਜ਼ਾਬਾਜ਼ੀ ਦੇ ਮੇਲਿਆਂ ਦੇ ਹਵਾਲੇ ਨਾਲ ਬਹੁਤ ਮਸ਼ਹੂਰ ਹੈ ਔਰ ਅੱਛੇ ਇੰਤਜ਼ਾਮਾਤ ਦੇ ਹਵਾਲੇ ਨਾਲ, ਅੱਛੀ ਖੇਡ ਦੇ ਹਵਾਲੇ ਨਾਲ ਬੜਾ ਮਸ਼ਹੂਰ ਹੈ। ਤੇ ਅੱਜ ਗੁਜਰਾਤ ਤੋਂ ਸਾਡੇ ਨਾਲ ਚੌਧਰੀ ਸ਼ਬੀਰ ਗੁੱਜਰ ਸਾਹਿਬ ਆਫ ਬਜਾੜ ਵਾਲਾ ਤਸ਼ਰੀਫ ਲੈ ਕੇ ਆਏ ਨੇ ਔਰ ਸਾਡੀ ਇਸ ਰੌਣਕ ਦੇ ਵਿੱਚ ਮੌਜੂਦ ਨੇ। ਚੌਧਰੀ ਸਾਹਿਬ, ਮੇਲੇ ਤੁਹਾਡੇ ਕੋਲ ਉੱਥੇ ਹੁੰਦੇ ਨੇ, ਅਸੀਂ ਕਵਰ ਕਰਦੇ ਰਹਿੰਦੇ ਹਾਂ ਜੀ। ਉਹ ਮੇਲੇ ਵੀ ਬੜੇ ਵੱਡੇ ਵੱਡੇ ਔਰ ਬੜੇ ਬਿਹਤਰੀਨ ਮੇਲੇ ਜਿਹੜੇ ਨੇ ਹੁੰਦੇ ਨੇ। ਤੁਹਾਨੂੰ ਇੱਥੇ ਆ ਕੇ कैसा ਲੱਗਿਆ ਹੈ, ਥੋੜਾ ਇਸ ਹਵਾਲੇ ਨਾਲ ਜ਼ਰਾ ਦੱਸੋ। ਬਹੁਤ ਅੱਛਾ ਜੀ, ਇਹ ਬਹੁਤ ਅੱਛੀ ਜ਼ਿੰਮੇਦਾਰਾਂ ਦੀ ਗੇਮ ਹੈ। ਜਿੱਥੇ ਕੋਈ ਕਰਦਾ ਜੀ ਆਪਣੇ ਸ਼ੌਕ ਨਾਲ ਬਿਹਤਰੀਨ ਹੀ ਕਰਦਾ ਹੈ। ਮੈਨੂੰ ਤਾਂ ਸਾਰੇ ਮੇਲੇ ਇਹਨਾਂ ਦੇ ਭਰਾਵਾਂ ਦੇ ਸ਼ੌਕ ਵੇਖ ਕੇ ਅੱਛੇ ਲੱਗਦੇ। ਹਰ ਬੰਦਾ ਆਪਣੇ ਸ਼ੌਕ ਦੇ ਮੁਤਾबिक बेहतरीन कोशिश करता है, बेहतरीन कोशिश करता है। इन्होंने भी बहुत अच्छी कोशिश की थी, बहुत अच्छा मेला कराया जी। चौधरी तहसीन आरिफ ने बड़ी अच्छी, ठीक है, अमेरिका की स्पेशल इस वास्ते तशरीफ ले आए ने ਤੇ ਦੋਸਤਾਂ ਨੇ ਇਹਨਾਂ ਦੀ ਇੱਜ਼ਤ ਰੱਖੀ ਹੈ ਇਨਸ਼ਾਅੱਲਾ ਜੀ। बेहतरीन मेला, बेहतरीन इवेंट ਜਿਹੜਾ ਹੈ ਉਹ ਸਿਸਟਮ ਜਾਰੀ ਹੈ। ਅੱਛਾ ਇਹ ਦੱਸੋ ਚੌਧਰੀ ਸਾਹਿਬ, ਨੇਜ਼ਾਬਾਜ਼ੀ ਖੇਡ कैसा है, ਇਸ ਖੇਡ ਦੇ ਹਵਾਲੇ ਨਾਲ ਦੱਸੋ। ਮਿੱਟੀ ਨਾਲ ਸਾਡੀ ਨਾਲ ਜੁੜਿਆ ਹੈ, ਬਹੁਤ ਅੱਛਾ ਖੇਡ ਹੈ ਜੀ। ਇਹ ਸਭ ਖੇਡਾਂ ਦੀ ਅੱਛਾ ਖੇਡ ਹੈ ਜੀ। ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ, ਸਾਡੀ ਨਵੀਂ ਜਨਰੇਸ਼ਨ ਇਸ ਖੇਡ ਤੇ ਲੱਗ ਗਈ ਹੈ ਜੀ ਮਾਸ਼ਾਅੱਲਾ ਜੀ। ਇਹ ਵਰਨਾ ਜੀ ਕੋਈ ਵੀ ਹੋਰ ਬਿਦਤ, ਬੜੀਆਂ ਬਿਦਤਾਂ ਨੇ ਪਾਕਿਸਤਾਨ ਦੇ ਵਿੱਚ, ਕਿਸੇ ਹੋਰ ਤੇ ਲੱਗ ਸਕਦੀ ਸੀ, ਪਰ ਅੱਲਾਹ ਪਾਕ ਦੇ ਖਾਸ ਕਰਮ ਨਵਾਜ਼ੀ ਜੀ ਸਾਡੀ ਅੱਛੀ ਸਾਈਡ ਤੇ ਲੱਗ ਗਈ। ਅੱਛੀ ਜਨਰੇਸ਼ਨ, ਨਵੀਂ ਜਨਰੇਸ਼ਨ ਜਿਹੜੀ ਹੈ ਇਸ ਸ਼ੌਕ ਵੱਲ ਆ ਗਈ, ਬੜੀ ਖੁਸ਼ੀ ਵਾਲੀ।
ਸਾਹਿਬਜ਼ਾਦਾ ਸੈयद ਸਫੀਦ ਗਿਲਾਨੀ ਜਿਨ੍ਹਾਂ ਦੇ ਬਜ਼ੁਰਗਾਂ ਦੇ ਨਾਂ ਤੋਂ ਇਹ ਰੌਣਕਾਂ ਨੇ ਔਰ ਇਸ ਪਿੰਡ ਦੀ ਆਬਾਦੀ ਇਹਨਾਂ ਦੇ ਬਜ਼ੁਰਗਾਂ ਦੇ ਨਾਮ ਤੋਂ ਹੈ। ਬਹੁਤ ਸ਼ੁਕਰੀਆ ਵਕਤ ਇਨਾयत ਕਰਨ ਦਾ ਸਭ ਤੋਂ ਪਹਿਲੇ ਤੇ ਇਹ ਦੱਸੋ ਕਿ ਬਜ਼ੁਰਗਾਂ ਦੇ ਮੁਤਾਲਿਕ ਸਾਨੂੰ ਕੋਈ ਦੱਸੋ मेले ਦੀਆਂ ਗੱਲਾਂ ਤੇ ਅਸੀਂ ਇੰਤਜ਼ਾਮੀਆਂ ਨਾਲ ਕਰਾਂਗੇ। सबसे पहले तो जी आपका शुक्रिया अदा करते हैं, आप यहाँ पे आए हैं, तशरीफ लेके आए हैं। तो ये उससे पाक माशाल्लाह से बुजुर्गों का उन्हीं के साये में ये सारे इवेंट्स होते हैं जी यहाँ पे माशाल्लाह। तो ये बुजुर्गों का तकरीबन 100 साल हो गए हैं उर्स मुबारक जो चल रहा है यहाँ पे। ठीक है। तो उसी सिलसिले में ये माशाल्लाह ये नेज़ाबाजी जो हो रही है, ये चौरी तहसीन आरफ सरपंच अमेरिका जो होते हैं जी जी जी। उनके भाई ये सारे सरपंच बरादरान उनकी सबकी काविशों के साथ ये सारा इवेंट जो है ना इसे ये सारा किया जाता है। बिल्कुल सही है। अच्छा, बुजुर्गों से मुतालिक कुछ बताएं हमें कि कब वो आए यहाँ पे तशरीफ लाए, क्या उनकी तालीमात थी, क्या करामात थी, थोड़ा हमें। बुजुर्ग पीछे से जी इंडिया से थे। अच्छा जी। ठीक है, वहाँ पे मियानी गांव था। अच्छा जी, इंडिया में भी मियानी सेम गांव था और सेम यहीं पे भी आके उन्होंने मियानी बुजुर्गों ने ये बात की है। ਬੇਲੀਓ 101 ਟੀਮਾਂ ਵਿਚਕਾਰ ਪਹਿਲੀਆਂ ਪੋਜੀਸ਼ਨਾਂ ਦਾ ਇਹ ਮੁਕਾਬਲਾ ਬੜਾ ਹੀ ਸਵਾਦੀ ਏ। ਜੇ ਪਹਿਲਾ ਰਾਉਂਡ ਚੌੜੇ ਕਿੱਲੇ ਮਤਲਬ ਫੱਟੇ ਨੂੰ ਪੱਟਣ ਦਾ ਏ ਤੇ ਅਗਲੇ ਰਾਉਂਡ ਵਿੱਚ ਆਪਣਨ ਲਈ ਨੰਬਰ ਟੀਮਾਂ ਨੂੰ ਚਾਹੀਦੇ ਨੇ 16 ਵਿੱਚੋਂ 10। ਇਹ ਸਭ ਵੀ ਚੱਲ ਰਿਹਾ ਏ ਤੇ ਨਾਲੋਂ ਨਾਲ ਸਵਾਰਾਂ ਤੇ ਉਹਨਾਂ ਦੇ ਘੋੜਿਆਂ ਦੇ ਸਹੀਸਾਂ ਲਈ ਰਿਫਰੈਸ਼ਮੈਂਟ ਦਾ ਬੰਦੋਬਸਤ ਅਲੱਗ-ਅਲੱਗ ਏ ਤੇ ਖਾਣ ਪੀਣ ਦਾ ਰਾਉਂਡ ਪਹਿਲਾ ਰਾਉਂਡ ਮੁੱਕਣ ਦੇ ਨਾਲ ਹੀ ਸ਼ੁਰੂ ਹੋ ਗਿਆ ਹੈ। बाबा सिकंदर वसीर। हाँ जी बाबा जी की हाल है जी? ठीक है। ते ये दसो भाई अपनी कोई टीम ही बजदी पई ने? पुत्र मुदस्सर बैठा है। अच्छा, मुदस्सर बैठा पे। बड़ी अच्छी एक वकास है जो भी पुत्र है। अच्छा, दो में टीमां बैठी है। ठीक है। अच्छा बाबा जी ये दसो भाई सवार चंगा होवे जी, घोड़ा जेड़ा है वो 12 आने होवे 10 आने होवे। हाँ जी हाँ जी। ठीक है। ते ग्राउंड विचो किवें बजसी? वो अल्लाह करता है थोड़ा बड़ा पैसा ग्राउंड पे चक्का लगा हुआ है, सवार बल्ले बल्ले हो ये कमजोर हो गया पहला। ते जे बाबा घोड़ा 16 आने होवे सवार 10 आने होवे मोड़ ये बहुत लड़ती हुई खेल हो जाती। बजदे पे। हाँ जी बजते ते कितनी टीमां ने आपकी? दो टीमां ने। हुण एक टीम 12 नंबर ले ने, अगली टीम दे 14 बने पाली दे जी। अच्छा। आल वसीर हैदरी क्लब। अच्छा जी। भांजे दे 14 बने। अच्छा। ते जेडी टीम है मेरा बेटा बजदा तो उन्होंने 12 बने। अच्छा, ये दसो भाई पुत्र बजदा पे सिरे तू घोड़ा उठिया है। हाँ जी। की फीलिंग्स होंदियां थोड़ा जिहा साडे नाल करो ना शेयर। मतलब मैं दुआ की अल्लाह करे कि ग्राउंड क्लियर करे। ठीक है। अल्लाह करे भी 16 नंबर करे। ठीक है। दुआ की हर बात से दुआ की। सही है। हाँ जी। अच्छा, हुण 16 नंबर कार लेने उस 12 नंबर कार लेने ते कोई मन्नत ही मन्नी हुई है 12 मन और सेट ते इन कर सा आ चलान जी कटीना जेड़ा भांजे कटिया जी। हाँ जी। अच्छा जी। हाँ जी पिज़्ज़ा दा चलान कटी। पिज़्ज़े दा चलान हाँ कटी। जी। लो जी ए रौनकां ने इन्हां मेलियां दियां और ए बातां ने और ए सारे बिरा रल के बंदे ने नाले गप्पां ठट्ठे मजाक एक दूसरे दे नाल और नाले ए जेड़े शुगल ने ए सानू वेखण नूं मिले। ਬੇਲੀਓ ਦੂਜਾ ਰਾਉਂਡ ਏ ਤੇ ਕਿੱਲਾ ਏ ਆੜੀ ਕਿੱਲਾ ਫੱਟੇ ਤੋਂ ਚੜਾਈ ਵਿੱਚ ਘੱਟ ਹੁੰਦਾ ਏ ਤੇ ਇਹ ਕਿੱਲਾ ਸਾਂਗ ਨਾਲ ਚੁੱਕਣਾ ਥੋੜਾ ਜਿਹਾ ਔਖਾ ਹੁੰਦਾ ਏ। ਖਿਲਾੜੀਆਂ ਦਾ ਖੇਡ ਵੀ ਅਸਲ ਇਸ ਰਾਉਂਡ ਵਿੱਚ ਪਤਾ ਲੱਗਦਾ ਏ। मेला इंतजामिया भाई तहसीन सादिक सरपंच और पहले तो ढेर सारी मुबारक होवे तुहानू टीमां तुहाडीआं दोवां छक्का मारिया हुण रिसेंटली। हुण ये दसो भी एक कितने अरसे तो रौनक लवा रहे हो और अज कितनी दफा मेला जिहड़ा ना तुसीं इंतजाम कीता है? अल्हम्दुलिल्लाह जी सानू तकरीबन 8 साल हो गए ने मेला दे। अच्छा 8 साल तो जी मेला करवा रहे हैं अच्छा जी। ਤੇ ਅਲਹਮਦੁਲਿਲਾ ਬੜਾ ਅੱਛਾ ਮਤਲਬ ਸਾਡਾ ਸਿਸਟਮ ਹੈਗਾ। ਹਾਂਜੀ। ਹਰ ਸਾਲ ਅਸੀਂ ਇਸੇ ਤਰ੍ਹਾਂ ਹੀ ਰੌਣਕ ਲਵਾ ਰਹੇ ਹਾਂਜੀ। ਹਾਂ। ਅਲਹਮਦੁਲਿਲਾ ਬੜੀ ਅੱਛੀ ਨਜ਼ਾਬਾਜ਼ੀ ਹੁੰਦੀ ਨੇ
ਤੇ ਬੜਾ ਲੋਕ ਲੁਤਫਅੰਦੋਜ਼ ਹੁੰਦੇ ਨੇ। ਹਾਂਜੀ ਬੜਾ ਲੋਕ ਇੰਜੋਏ ਕਰ ਰਹੇ ਨੇ। enjoy ਕਰਦੇ ਨੇ। ਤਹਸੀਨ ਭਾਈ ਉੱਤੇ ਥੱਲੇ ਮੇਲੇ ਨੇ, ਜ਼ਰਈ ਯੂਨੀਵਰਸਿਟੀ ਵਾਲਾ ਮੇਲਾ ਹੋਇਆ, ਜੀ। ਹੋਰ ਮੇਲਿਆਂ ਦੀਆਂ ਡੇਟਾਂ ਜਿਹੜੀਆਂ ਨੇ ਉਹ ਨਾਲ ਨੇ। ਜੀ। ਤਿਆਰੀ ਲਈ ਮੁਸ਼ਕਿਲ ਨਹੀਂ ਹੋ ਜਾਂਦਾ ਕਿਉਂਕਿ ਤੁਸੀਂ ਆਪ ਵੀ ਭਜਦੇ ਹੋ, ਸਾਰੀ ਗੱਲ ਟੀਮ ਜੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਤਿਆਰੀ ਕਰਨਾ, ਗਰਾਊਂਡ ਤਿਆਰ ਕਰਨਾ ਬੜਾ ਔਖਾ ਕੰਮ ਹੈ ਜੀ। ਇਹ ਬੜਾ ਮਤਲਬ 4-5 ਦਿਨ ਲੱਗ ਜਾਂਦੇ, 6 ਦਿਨ ਲੱਗ ਜਾਂਦੇ। ਹਾਂਜੀ ਤਿਆਰੀ ਕਰਦੇ ਆ ਗਰਾਊਂਡ ਨੂੰ। ਬਿਲਕੁਲ। ਫਿਰ ਇਹਨੂੰ ਸਾਰਾ ਸਿਸਟਮ ਅਸੀਂ ਸਿੱਧਾ ਪੱਧਰਾ ਕਰਨਾ ਹੈ। ਇਹ ਝੰਡੇ, ਬਾਉਂਡਰੀਆਂ, ਇਹ ਉਹ ਸਵਾਰ ਸਾਰੇ ਬਿਲਕੁਲ ਤਿਆਰ ਨੇ ਔਰ ਆਪਣੇ ਆਪਣੇ ਘੋੜਿਆਂ ਦੀਆਂ ਜ਼ੀਨਾਂ ਦੇ ਵਿੱਚ ਮੌਜੂਦ ਨੇ। ਬੜੀ ਖੂਬਸੂਰਤ ਬਲੂ ਔਰ ਵਾਈਟ ਦਾ ਕੰਬੀਨੇਸ਼ਨ ਔਰ ਬੜੇ ਪਿਆਰੇ ਘੋੜੇ। ਮਾਰ ਜ਼ਾਕਰ ਲੱਖ ਸਾਹਿਬ ਮੌਜੂਦ ਨੇ, ਇਹਨਾਂ ਦੀ ਟੀਮ ਦੀ ਨੂੰ ਲੀਡ ਕਰ ਰਹੇ ਹੋ ਜੀ ਮਾਰ ਸਾਹਿਬ ਤੁਸੀਂ। ਤੇ ਇੱਕ ਹੋਰ ਸਵਾਰ ਸਾਡੇ ਨਾਲ ਨੇ ਜੀ, ਮਾਰ ਅਸ਼ਰਫ ਭੋਜਮਾਣਾ ਸਾਹਿਬ। ਮਾਰ ਸਾਹਿਬ ਕੀ ਹਾਲ ਹੈ? खैरियत है भाई ठीक हो? ठीक ठाक कितने अरसे तू राइडिंग कर रहे हो ਤੁਸੀਂ ਮਾਸ਼ਾਅੱਲਾ? भाई जी 18-19 साल हो गए। ਮੇਲੇ ਤੁਸੀਂ ਭਜਦੇ ਹੋ ਪੂਰੇ ਪਾਕਿਸਤਾਨ ਦੇ ਵਿੱਚ ਫਿਰ ਭਜਦੇ ਹੋ, ਠੀਕ ਹੈ। ਕੀ ਕੁਆਲਿਟੀ ਕੀ ਹੋਣੀ ਚਾਹੀਦੀ ਹੈ? ਇੱਕ ਅੱਛੇ ਮੇਲੇ ਦੀਆਂ ਕੀ ਖਸੂਸੀਅਤ ਹੋਣੀਆਂ ਚਾਹੀਦੀਆਂ? भाई जी अच्छे मेले ही होंगे जिथे सवार अच्छे होवे, इंतजाम अच्छा होवे, घोड़े अच्छे होवे। भाई जान जी कक्का घोड़ा है। अच्छा जी। ये है भी कक्कियां चों, बराला ले चों। अच्छा। ते बहुत अच्छा घोड़ा जी। उम्र तकरीबन ਇਹਦੀ 10 ਸਾਲ ਹੈ। 10 ਸਾਲ ਹੋ ਤੇ ਗਏ। ਚੰਗਾ ਵੱਜਦਾ ਵਦਾ ਜੀ। ਅੱਛਾ 10 ਸਾਲ ਦਾ ਹੋ ਗਿਆ। ਤੁਹਾਡੇ ਕੋਲ ਕਿੰਨੇ ਟਾਈਮ ਤੋਂ ਵੱਜ ਰਿਹਾ ਹੈ? ਇਹ ਤਕਰੀਬਨ ਸ਼ੁਰੂ ਤੋਂ ਹੀ ਵੱਜ ਰਿਹਾ ਹੈ। ਸ਼ੁਰੂ ਤੋਂ ਹੀ ਤੁਹਾਡੇ ਕੋਲ ਵੱਜ ਰਿਹਾ ਹੈ। ਆਪ ਹੀ ਤਿਆਰ ਕੀਤਾ ਤੁਸੀਂ? ਜੀ ਆਪ ਤਿਆਰ। ਅੱਛਾ ਘੋੜੇ ਦੀ ਤਿਆਰੀ ਜਿਹੜੀ ਹੈ ਜੀ ਕਿੰਨਾ ਟਾਈਮ ਲੱਗਦਾ ਹੈ ਇੱਕ ਘੋੜੇ ਨੂੰ ਨੇਜ਼ਾਬਾਜ਼ੀ ਵਾਸਤੇ ਤਿਆਰ ਕਰਨ ਲਈ? ਤਿਆਰ ਕਰਨ ਵਾਸਤੇ ਭਾਈਜਾਨ ਚੋਖਾ ਟਾਈਮ ਵੀ ਲੱਗਦਾ ਹੈ, ਮੁੜ ਜੇ ਜਲਦੀ ਕਰਨਾ ਹੋਵੇ ਤਾਂ ਸਾਲ ਇੱਕ ਲੱਗ ਜਾਂਦਾ। घोड़े ਤੇ ਜ਼ਿਆਦਾ ਡਿਪੈਂਡ ਕਰਦਾ ਹੈ ਜਾਂ ਉਸਤਾਦ ਤੇ ਜ਼ਿਆਦਾ ਡਿਪੈਂਡ? ਘੋੜੇ ਤੇ ਜ਼ਿਆਦਾ ਡਿਪੈਂਡ ਕਰਦਾ ਭਾਈ ਉਹ ਕਿੰਨਾ ਅੱਛਾ ਸਟੂਡੈਂਟ ਹੈ। ਠੀਕ ਹੈ ਜੀ। ਤੇ ਇਹਦਾ ਹੁਣ ਹਾਈਟ ਮਾਸ਼ਾਅੱਲਾ 60 ਪਲੱਸ ਹੈ ਦੀ ਜੀ। ਨਜ਼ਰ ਆਂਦੀ ਵੀ। कैसा है ये ग्राउंड ਦਾ कैसा घोड़ा? ਬਿਹਤਰੀਨ ਬਿਹਤਰੀਨ। ਅੱਛਾ ਜੀ। ਚਲੋ ਜੀ ਹੁਣ ਭੱਜ ਲਿਆ ਤੁਸੀਂ ਜਾਂ ਭਜਣਾ ਹੈ? ਹੁਣ ਵੱਜਣਾ ਹੈ ਜੀ। ਪਹਿਲਾ ਰਾਉਂਡ ਪਹਿਲੇ ਰਾਉਂਡ ਵਿੱਚ ਕੀ ਪੋਜੀਸ਼ਨ ਹੈ? ਛੱਕਾ ਮਾਰਿਆ ਨੇ? ਜੀ ਵਾਹ। ਦੂਜਾ ਰਾਉਂਡ ਕਲੱਬ ਆਪਣੇ ਦਾ ਨਾਂ ਕੀ? ਕੰਬੋ ਇਤਿਹਾਦ ਕਲੱਬ। ਕੰਬੋ ਇਤਿਹਾਦ ਕਲੱਬ ਦੀ ਟੀਮ ਹੈ ਜੀ ਔਰ ਬਿਲਕੁਲ ਤਿਆਰ ਹੈ। ਇਹਨਾਂ ਦਾ ਹੀ ਹੁਣ ਨੰਬਰ ਹੈ, ਜ਼ਿਆਦਾ ਟਾਈਮ ਅਸੀਂ ਇਹਨਾਂ ਦਾ ਨਾ ਇਹ ਰੌਣਕ ਇੰਜੀ ਜਾਰੀ ਏ ਕਿ ਟਾਈਮ ਦੇ ਲੱਗਣ ਦਾ ਪਤਾ ਹੀ ਨਹੀਂ ਲੱਗਾ ਤੇ ਸੂਰਜ ਢਲਣਾ ਸ਼ੁਰੂ ਹੋ ਗਿਆ। ਇਹਦੇ ਨਾਲ ਹੀ ਜਗਮਗ ਬੱਤੀਆਂ ਦਾ ਬੰਦੋਬਸਤ ਵੀ ਕਰ ਲਿਆ ਗਿਆ ਕਿਉਂ ਜੇ ਖੇਡ ਤੇ ਅੱਜ ਹੀ ਮੁੱਕੇਗਾ। ਸਰਾਰ ਨਰਗਾਣਾ ਸਾਹਿਬ ਖੁਦ ਬਹੁਤ ਅੱਛੇ ਰਾਈਡਰ ਨੇ ਔਰ ਬੜਾ ਨਾਮ ਹੈ ਇਹਨਾਂ ਦੀ ਫੈਮਿਲੀ ਦਾ। ਔਰ ਅੱਜ ਜੱਜ ਨੇਜ਼ਾਬਾਜ਼ੀ ਨੇ ਜੀ ਅੱਜ ਦੇ ਇਸ ਕੰਪੀਟੀਸ਼ਨ ਦੇ ਵਿੱਚ ਆਪ ਸਵਾਰ ਹੋਣਾ ਔਰ जजमेंट करना की फर्क है इन दोनों में? बिस्मिल्लाहिर्रहमानिर्रहीम। मैं सर मेरा तल्लुक कुतुबिया इब्रार क्लब से है जो 1973 से नेज़ाबाजी में मतलब इन्वॉल्व है। साईं अली बाबा साहब उनका मैं जनरल सेक्रेटरी हूँ। माशाल्लाह। अच्छा जी। तो ये जो नेज़ाबाजी है कि इस्लामिक शौक है और एक नई नस्ल के लिए एक बहुत ही अच्छा शौक है। अगर इसको आप इस्लामी नुक्ते नज़र से देखें तो हमारे साहबा कराम मतलब इस गेम में बहुत मतलब शौक से करते रहे हैं। इसमें आप पाकिस्तान में इस शौक की एक मतलब मैं कमी देख रहा हूँ क्योंकि ये महंगा तरीन शौक है। जी जी। लोग अपनी मदद आपके तहत करते हैं। हाँ जी। हुकूमत पाकिस्तान को इसमें कुछ सपोर्ट करनी चाहिए क्योंकि इंतहाई महंगा शौक है। मतलब कि एक घोड़ा जो है 10-15 लाख से कम नहीं। इसके अलावा ट्रांसपोर्ट के खर्चे देखें बहुत ज्यादा हैं। एक मेला अगर किसी ने दौड़ना है ना तो कम से कम 1.5 से 2 लाख रुपए उसका खर्चा आता है। कम से कम लाख तो बहुत जरूरी, 1 लाख तो बहुत जरूरी है। ऐसा ही है, ये बिल्कुल सही कह रहे हैं। इसके अलावा जो आप कर रहे हैं आप जज भी अल्हम्दुलिल्लाह मैं तकरीबन रावी और ये फैसलाबाद तांदलिया वाला साहिवाल पाकिस्तान तकरीबन मैं हाजी अनवर के साथ जज होता हूं। जी 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 जी। जज नेज़ाबाजी की जो जजमेंट है वो कोई मतलब है कोई इतनी ज्यादा जजमेंट नहीं, सीधी सी है। 4 किले होते हैं लगे होते हैं सामने नजर आ रहे होते हैं। मतलब लोगों की मेहरबानी में जज बना देते हैं। कोई इसमें इतनी कोई मतलब है ना कोई पेचीदगी वाली बात नहीं। सही। ਨੇਜ਼ਾਬਾਜ਼ੀ ਦੇ ਜੱਜ ਨਾਲ ਤੇ ਗੱਲਬਾਤ ਹੋ ਗਈ ਪਰ ਇੱਕ ਬਿਹਤਰੀਨ ਸਵਾਰ ਤੇ ਜ਼ਾਤ ਦਾ ਜੱਜ ਨਾ ਹੈ ਹਕ ਨਵਾਜ਼ ਜੱਜ। ਇਹਨਾਂ ਨੂੰ ਮੇਲਿਆਂ ਤੇ ਭਜਦਿਆਂ ਤੇ ਸਾਰਿਆਂ ਵੇਖਿਆ ਹੈ ਪਰ ਅੱਜ ਇਹਨਾਂ ਨਾਲ ਗੱਪਸ਼ਪ ਕਰਦੇ ਆਂ। ਮਾਂ ਰੱਖ ਨਵਾਜ਼ ਜੱਜ ਸਾਹਿਬ ਔਰ ਸਾਡੇ ਨਾਲੇ ਮੌਜੂਦ ਨੇ। ਸਾਡੀ ਖੁਸ਼ਕਿਸਮਤੀ ਹੈ ਵੀ ਘੋੜੇ ਤੋਂ ਲੱਥੇ ਹੋਏ ਵੀ ਸਾਨੂੰ ਇਹ ਨਜ਼ਰ ਆਏ ਨੇ। ਕੀ ਹਾਲ ਹੈ ਤੁਹਾਡਾ? अल्लाह का करम ठीक बजदे पे हो आप? जी जी भाई। अच्छा किस क्लब वाले? बुखारी अलवारिस क्लब अपना क्लब है। भाई शुजात पे अपने
अच्छा जी। अच्छा मार साहब ये दसो कितने टाइम तो नेजाबाजी तकरीबन भाई हो गए इनको 12 एक साल 12 साल तो कर देते हो उस्ताद ਤੁਹਾਡਾ उस्ताद एक पीर है, एक चाचू नासर चद्दड़ है, अच्छा एक अपने नाना ने। अच्छा जी जहांगीर मतलब घरों ही जी, ये जी ਤੁਹਾਨੂੰ ਜਿਹੜਾ अपने ਨਾ- घरों ही सारा सिस्टम। ਅੱਛਾ ਇਹ ਦੱਸੋ ਵੀ ਨੇਜ਼ਾਬਾਜ਼ੀ ਤੁਸੀਂ 12 ਸਾਲ ਤੋਂ ਕਰ ਰਹੇ ਹੋ जी जी ਤੁਹਾਡੇ ਨਜ਼ਦੀਕ ਨੇਜ਼ਾਬਾਜ਼ੀ ਕੀ ਹੈ ਤੁਸੀਂ मैं समझ गया, ये जी साडी जान है, ਅੱਛਾ ਜੀ बहुत अच्छी गेम है, बहुत अच्छी गेम है ਤੇ ਸਾਡੇ ਨਸਲ ਪਰ ਨਸਲ ਇਹ ਸਾਡੇ ਹੀ ਤੇ ਕੰਮ ਆਉਂਦਾ ਪਿਆ ਠੀਕ ਹੈ ਤੇ ਬੜੇ ਅਰਸੇ ਤੋਂ ਆ ਰਿਹਾ ਹੈ। ਠੀਕ ਹੈ ਸਾਡੇ ਮਤਲਬ ਭੌਂ ਪਿਛਾਂ ਜਾਓ, ਭੌਂ ਢੇਰ ਪਿਛਾਂ ਜਾਓ ਤੇ ਸਾਡੇ ਇਲਾਕੇ ਜਦੋਂ ਨੇਜ਼ਾਬਾਜ਼ੀ ਸਟਾਰਟ ਹੋਈ ਨਾ, ਜਿਹੜੀ ਜੱਜ ਕੌਮ ਹੈ ਨਾ ਜਨਾਬ, ਇਹ ਜਿਤਨਾ ਵੀ ਮਤਲਬ ਏਰੀਆ ਹੈ ਨਾ ਜੀ, ਫੈਸਲਾਬਾਦ ਹੈ ਜਾਂ ਨਾਲ ਦੇ, ਇਹ ਜੱਜਾਂ ਤੋਂ ਹੀ ਕੰਮ ਸਟਾਰਟ ਹੋਇਆ ਸਹੀ ਤੇ ਬਹੁਤ ਪੁਰਾਣੀ ਜਨਾਬ ਇਹ ਸਾਨੂੰ ਸ਼ੌਕ ਹੈ ਤੇ ਮੇਨ ਗੱਲ ਤੇ ਹੈ ਜੀ ਇਹ ਸਾਡੀ ਜਾਨ ਹੈ, ਬਹੁਤ ਅੱਛੀ ਗੇਮ ਹੈ, ਮਤਲਬ ਇਸ ਖੇਡ ਵਿੱਚ ਤੁਹਾਡੀ ਜਾਨ ਸਾਡੀ ਜਾਨ ਹੈ ਜਨਾਬ। ਔਰ ਇੱਕ ਅੱਛਾ ਹੁਣ ਮਾਸ਼ਾਅੱਲਾ ਸੀਜ਼ਨ ਜਿਹੜਾ ਜੀ ਜੀ ਉਹ ਸ਼ੁਰੂ ਹੋ ਗਿਆ ਮੇਲੇ ਕਿਤਨੇ ਵੱਜ ਰਹੇ ਨੇ ਹੁਣ? ਮੇਲੇ ਭਾਈ 3 ਕੀਤੇ ਨੇ। ਅੱਛਾ ਜੀ ਹਾਂਜੀ ਹਾਲੇ ਤੱਕ ਤਾਂ ਮਾਸ਼ਾਅੱਲਾ ਅੱਜ ਵਾਲੇ ਮੇਲੇ ਤੇ ਆੜੀਆਂ ਤੇ 12 ਨੰਬਰ ਕੀਤੇ ਨੇ, ਅੱਛਾ 5 ਪੋਜੀਸ਼ਨਾਂ ਫਿਲਹਾਲ ਪੋਜੀਸ਼ਨ ਵਿੱਚ ਆ। ਚਲੋ ਅੱਲਾਹ ਅੱਲਾਹ ਪਾਕ ਪਾਕ ਖੈਰ ਖੈਰ ਕਰੇ ਜੀ ਬੈਸਟ ਆਫ ਲੱਕ ਜੀ ਤੁਹਾਡੇ ਵਾਸਤੇ ਮਿਹਰਬਾਨੀ। ਢੇਰ ਸਾਰੀਆਂ ਨੇਕ ਖਾਹਿਸ਼ਾਤ ਨੇ ਥੈਂਕ ਯੂ ਆਮੀਨ।